FM ਸਟੇਸ਼ਨ ਘਰਾਂ ਦੇ ਵਿੱਚ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 15 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500। ਇਸ ਨੰਬਰ ਦੇ ਉੱਤੇ ਕਾਲ ਕਰੋ। ਕਾਲ ਕਰਕੇ ਤੁਸੀਂ ਜਿਹੜਾ ਜੀ ਇਹਨਾਂ ਦੇ ਕੋਲੋਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੇ ਬਾਰੇ ਜਾਣਕਾਰੀ ਜਿਹੜੀ ਉਹ ਵੀ ਪ੍ਰਾਪਤ ਕਰ ਸਕਦੇ ਹੋ। ਹੁਣ ਉਸ ਦੇ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਹੈ। 4082722500 ਦੇ ਉੱਤੇ ਕਾਲ ਕਰੋ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ 2020 ਦੀ ਇਲੈਕਸ਼ਨ ਹੋਣੀ ਹੈਗੀ ਆ ਪ੍ਰੈਜ਼ੀਡੈਂਸ਼ੀਅਲ, ਉਹਦੇ ਸੰਬੰਧ ਦੇ ਵਿੱਚ ਅੱਜ ਵੱਖ-ਵੱਖ ਟਾਊਨ ਹਾਲ ਮੀਟਿੰਗਸ ਜਿਹੜੀਆਂ ਆ ਦੋਨਾਂ ਹੀ ਕੈਂਡੀਡੇਟਸ ਵੱਲੋਂ ਹੋ ਰਹੀਆਂ ਇਸ ਵੇਲੇ ਰਾਈਟ ਨਾਓ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ NBC ਦੇ ਉੱਤੇ ਟਾਊਨ ਹਾਲ ਮੀਟਿੰਗ ਕੀਤੀ ਹੈਗੀ ਆ, ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹਨਾਂ ਨੇ ABC ਦੇ ਉੱਤੇ ਜਿਹੜੀ ਆ ਟਾਊਨ ਹਾਲ ਮੀਟਿੰਗ ਕੀਤੀ ਹੈਗੀ ਆ। ਸੋ ਈਵਨ ਦੋ ਕਹਿੰਦੇ ਪਈ ਜੋ ਬਾਈਡਨ ਕਾਫੀ ਲੀਡ ਕਰ ਰਹੇ ਹੈਗੇ ਆ ਪੋਲਸ ਦੇ ਮੁਤਾਬਕ ਡੋਨਲਡ ਟਰੰਪ ਦੇ ਅਗੇਂਸਟ, ਪਰ ਜਿਹੜੀਆਂ ਕੀ ਸਟੇਟਸ ਹੈਗੀਆਂ, ਜਿਹੜੀਆਂ ਕਰੂਸ਼ੀਅਲ ਸਵਿੰਗ ਸਟੇਟਸ ਹੈਗੀਆਂ, ਉਹਦੇ ਵਿੱਚ ਉਹਨਾਂ ਦੀ ਜਿਹੜੀ ਲੀਡ ਆ ਇੰਨੀ ਜ਼ਿਆਦਾ ਨਹੀਂ ਹੈਗੀ ਵੀ ਜਿਹੜੀ ਉਹ 100% ਸੋਚ ਕੇ ਹੀ ਚੱਲਣ ਵੀ ਹਾਂ ਠੀਕ ਆ ਜੀ ਜੋ ਬਾਈਡਨ ਜਿਹੜੇ ਆ ਉਹ ਇਸ ਵਾਰ ਇਲੈਕਸ਼ਨ ਲਈ ਜੇਤੂ ਹੋਣਗੇ। ਸੋ ਹੁਣ 19 ਦਿਨ ਜਿਹੜੇ ਆ ਅੱਜ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ, ਨਵੰਬਰ 3 ਨੂੰ ਜਿਹੜੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਰਹਿ ਗਏ ਹੈਗੇ ਆ, ਤੇ ਲੋਕਾਂ ਨੇ ਜਿਹੜੀਆਂ ਆ ਐਬਸੈਂਟੀ ਬੈਲਟ ਆਲਰੇਡੀ ਜਿਹੜੇ ਆ ਪਾਣੇ ਸ਼ੁਰੂ ਕਰ ਦਿੱਤੇ ਹੈਗੇ ਆ। ਨੈਸ਼ਨਲ ਪੋਲਿੰਗ ਦੇ ਹਿਸਾਬ ਨਾਲ ਕਹਿੰਦੇ ਵੀ ਜੋ ਬਾਈਡਨ 50.4% ਤੇ ਟਰੰਪ ਨੂੰ 41.2% ਦੇ ਕਰੀਬ ਜਿਹੜੀਆਂ ਮਿਲ ਰਹੀਆਂ ਹੈਗੀਆਂ। ਜਿਹੜੀ ਰੀਅਲ ਕਲੀਅਰ ਪੋਲੀਟਿਕਸ ਆ ਉਹਨਾਂ ਦੇ ਜਿਹੜੇ ਜੋ ਬਾਈਡਨ ਆ ਉਹਨਾਂ ਦੀ 9.2% ਲੀਡ ਜਿਹੜੀ ਆ ਉਹ ਸ਼ੋਅ ਕੀਤੀ ਹੈਗੀ ਆ ਟਰੰਪ ਦੇ ਅਗੇਂਸਟ। ਜੀ, ਉੱਧਰ ਟਵਿੱਟਰ ਅੱਜ ਜਿਹੜਾ ਕਾਫੀ ਚਰਚਾ ਦਾ, ਵਿਵਾਦ ਦਾ ਜਿਹੜਾ ਕਾਰਨ ਬਣਿਆ ਰਿਹਾ ਟਵਿੱਟਰ ਤੇ ਫੇਸਬੁੱਕ, ਜਦੋਂ ਨਿਊਯਾਰਕ ਪੋਸਟ ਦੀ ਇੱਕ ਹੰਟਰ ਬਾਈਡਨ ਦੇ ਖਿਲਾਫ ਜਿਹੜੀ ਪੋਸਟ ਸੀਗੀ ਉਸ ਨੂੰ ਉਹਨਾਂ ਨੇ ਸ਼ੇਅਰ ਹੋਣ ਤੋਂ ਉਸ ਲਿੰਕਸ ਨੂੰ ਜਿਹੜਾ ਉਹ ਬਲੌਕ ਕਰ ਦਿੱਤਾ। ਇਸ ਦੇ ਚੱਲਦਿਆਂ ਰਿਪਬਲਿਕਨਸ GOP ਵਾਲਿਆਂ ਨੇ ਟਵਿੱਟਰ ਤੇ ਫੇਸਬੁੱਕ ਨੂੰ ਆੜੇ ਹੱਥੀ ਲਿਆ ਅਤੇ ਉਹਨਾਂ ਦੀ ਬਦਖੋਈ ਪੂਰੀ ਤਰ੍ਹਾਂ ਕੀਤੀ ਵੀ ਕਿਸ ਤਰੀਕੇ ਦੇ ਨਾਲ ਇਹ ਫਰੀਡਮ ਆਫ ਸਪੀਚ ਅਤੇ ਜਿਹੜਾ ਬਾਈਡਨ ਆ, ਜੇ ਉਸਦੇ ਮੁੰਡੇ ਦਾ ਪਰਦਾਫਾਸ਼ ਹੋ ਰਿਹਾ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਉਹ ਬਲੌਕ ਕਰ ਰਹੇ ਆ। ਬੈਨ ਸ਼ਪੀਰੋ ਜਿਹੜਾ ਕਿ GOP ਦੇ ਨਾਲ ਹੀ ਜੁੜਿਆ ਹੋਇਆ ਆ, ਉਹਨਾਂ ਦਾ ਇੱਕ ਨੌਜਵਾਨ ਕਾਰਕੁਨ ਆ, ਅਤੇ ਉਸਨੇ ਜਿਹੜਾ ਟਵਿੱਟਰ ਦੇ CEO ਜੈਕ ਡੋਰਸੀ ਆ ਉਸ ਨੂੰ ਡਮ ਐਸ ਦਾ ਸ਼ਬਦ ਦੇ ਨਾਲ ਵੀ ਜਿਹੜਾ ਉਹ ਪੁਕਾਰਿਆ, ਅਤੇ ਉਸ ਨੂੰ ਇਹ ਟੋਟਲ ਇਸ ਪੂਰੇ ਮਾਮਲੇ ਨੂੰ ਇੱਕ ਕਲਾਊਨ ਸ਼ੋਅ ਦੇ ਵਜੋਂ ਜਿਹੜਾ ਉਹ ਆਖਿਆ। ਫੇਸਬੁੱਕ ਅਤੇ ਟਵਿੱਟਰ ਆ ਉਹਨਾਂ ਨੇ ਕਹਿੰਦੇ ਵੀ ਬਹੁਤ ਜ਼ਿਆਦਾ ਹੀ ਅਨਯੂਜੂਅਲ ਸਟੈਪਸ ਜਿਹੜੇ ਉਹ ਲਏ ਆ ਤਾਂ ਜੋ ਨਿਊਯਾਰਕ ਪੋਸਟ ਦੀ ਇਹ ਜਿਹੜੀ ਸਟੋਰੀ ਆ ਜਿਸ ਵਿੱਚ ਇਹ ਦੱਸਿਆ ਗਿਆ ਆ ਵੀ ਕਿਸ ਤਰੀਕੇ ਦੇ ਨਾਲ ਹੰਟਰ ਬਾਈਡਨ ਆ ਉਸ ਨੇ ਯੂਕਰੇਨ ਦੇ ਕੁਛ ਲੋਕਾਂ ਨੂੰ ਧਨਾੜ ਲੋਕਾਂ ਨੂੰ ਵਾਈਸ ਪ੍ਰੈਜ਼ੀਡੈਂਟ ਉਸ ਟਾਈਮ ਦੇ ਉੱਤੇ ਜਿਹੜੇ ਜੋ ਬਾਈਡਨ ਹੁਣ ਇਸ ਟਾਈਮ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਨੇ ਉਹਨਾਂ ਦੇ ਨਾਲ ਮਿਲਾਉਣ ਦੀਆਂ ਮੀਟਿੰਗਸ ਜਿਹੜੀਆਂ ਆ ਉਹ ਕਰਵਾਈਆਂ ਸੀਗੀਆਂ। ਸੋ ਜਿਸ ਨੂੰ ਇਹ ਸਮੋਕਿੰਗ ਗਨ ਸਟੋਰੀ ਜਿਹੜੀ ਉਹ ਆਖੀ ਜਾ ਰਹੀ ਹੈ, ਜਿਹੜੀਆਂ ਈਮੇਲਸ ਇਹ ਸਾਹਮਣੇ ਆਈਆਂ ਆ, ਇਸ ਨੂੰ ਹੁਣ ਟਵਿੱਟਰ 'ਤੇ ਜੋ ਜਿਹੜੇ ਆ ਫੇਸਬੁੱਕ ਆ ਉਸ ਦੇ ਦੁਆਰਾ ਕਿਤੇ ਨਾ ਕਿਤੇ ਅੱਗੇ ਤੋਂ ਅੱਗੇ ਜਿਹੜਾ ਆ ਉਹ ਪੋਸਟ ਹੋਣ ਤੋਂ ਰੋਕਿਆ ਜਾ ਰਿਹਾ ਹੈਗਾ ਆ। ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਵੀ ਟਿੱਪਣੀ ਜਿਹੜੀ ਉਹ ਕੀਤੀ ਆ ਵੀ ਕਹਿੰਦੇ ਵੀ ਟੈਰੀਬਲ ਹੈਗਾ ਆ ਜਿਹੜਾ ਫੇਸਬੁੱਕ ਅਤੇ ਟਵਿੱਟਰ ਆ ਉਹਨਾਂ ਨੇ ਇਸ ਸਟੋਰੀ ਨੂੰ ਜਿਹੜਾ ਆ ਉਹ ਟੇਕ ਡਾਊਨ
ਕੀਤਾ ਹੈਗਾ ਆ। ਸੋ ਇਹ ਕਹਿੰਦੇ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ, ਅਤੇ ਨਾਲ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਸੈਕਸ਼ਨ 230 ਹੈਗਾ ਆ ਉਸ ਨੂੰ ਰਿਪੀਲ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਆ। ਕਹਿੰਦੇ ਵੀ ਇਹਨਾਂ ਨੇ ਉਹ ਕੰਮ ਕੀਤਾ ਜਿਹੜਾ ਕੋਈ ਜਿਹੜਾ ਕਰਪਟ ਪੋਲੀਟੀਸ਼ੀਅਨ ਉਸ ਤੋਂ ਵੀ ਭੈੜਾ ਕੰਮ ਇਹਨਾਂ ਦੋਨਾਂ ਕੰਪਨੀਆਂ ਨੇ ਕੀਤਾ ਹੈਗਾ ਆ। ਜੀ ਬਿਲਕੁਲ, ਟਵਿੱਟਰ ਕਾਫੀ ਹੌਟ ਸੀਟ ਦੇ ਉੱਤੇ ਇਸ ਵੇਲੇ ਹੈਗਾ ਆ। ਇੱਕ ਜਿਹੜੀ ਇਹਨਾਂ ਦੀ ਹੋਣੀ ਸੀਗੀ ਮੀਟਿੰਗ ਵੀ, ਉਹਦੇ ਸੰਬੰਧ ਦੇ ਵਿੱਚ ਵੀ ਆ ਰਿਹਾ ਵੀ ਜਿਹੜੇ ਹੋਸਟ ਸੀਗਾ ਉਹਦਾ ਵੀ ਉਹਨ ਕੁਛ ਝੂਠ ਬੋਲਿਆ ਵੀ ਜੀ ਮੈਨੂੰ ਟਵਿੱਟਰ ਨੇ ਬਲੌਕ ਕੀਤਾ ਸੀ। ਸੋ ਇਦਾਂ ਦੀ ਖਬਰ ਵੀ ਜਿਹੜੀ ਆ ਰਹੀ ਹੈਗੀ ਆ। ਸੋ ਟਵਿੱਟਰ ਕਹਿੰਦੇ ਵੀ ਅੱਜ ਆਫਟਰਨੂਨ ਤੋਂ ਬਾਅਦ ਜਿਹੜਾ ਆ ਕਈ ਜਗ੍ਹਾ ਦੇ ਉੱਤੇ ਸ਼ਟ ਡਾਊਨ ਰਿਹਾ ਹੈਗਾ। ਅਗਲੀ ਖਬਰ ਜਿਹੜੀ ਆ ਉਹ ਇਲੀਨੋਇਸ ਤੋਂ ਆ ਰਹੀ ਆ। ਇਲੀਨੋਇਸ ਦੇ ਵਿੱਚ ਕਹਿੰਦੇ ਵੀ 4000 ਦੇ ਕਰੀਬ ਜਿਹੜੇ ਨਵੇਂ ਕਰੋਨਾ ਵਾਇਰਸ ਦੇ ਕੇਸ ਆ ਉਹ ਇੱਕ ਦਿਨ ਦੇ ਵਿੱਚ ਹੋਏ ਆ, ਅਤੇ 53 ਦੇ ਕਰੀਬ ਜਿਹੜੀਆਂ ਮੌਤਾਂ ਆ ਉਹ ਇੱਕ ਦਿਨ ਵਿੱਚ ਹੋਈਆਂ ਆ। ਉੱਧਰ ਅਮਰੀਕਾ ਦੇ ਵਿੱਚ 60,000 ਤੋਂ ਵੱਧ ਨਵੇਂ ਕੇਸ ਇੱਕ ਦਿਨ ਦੇ ਵਿੱਚ ਜਿਹੜੇ ਉਹ ਆਏ ਆ, ਜਿਹੜੇ ਕਿ ਜੁਲਾਈ ਮਹੀਨੇ ਤੋਂ ਬਾਅਦ ਦੇ ਵਿੱਚ ਹਾਈਐਸਟ 1 ਡੇ ਨੰਬਰਸ ਆਏ ਆ। ਫਰਾਂਸ ਦੇ ਵਿੱਚ 30,000 ਨਵੀਆਂ ਇਨਫੈਕਸ਼ਨ ਜਿਹੜੀਆਂ ਆਈਆਂ, ਜਿਸ ਦੇ ਕਰਕੇ ਉਹਨਾਂ ਨੇ ਪੈਰਿਸ ਦੇ ਵਿੱਚ ਅਤੇ ਹੋਰ ਕਈ ਥਾਵਾਂ ਦੇ ਉੱਤੇ ਕਰਫਿਊ ਵਰਗੀ ਸਥਿਤੀ ਜਿਹੜੀ ਆ ਉਹ ਬਣੀ ਪਈ ਹੈਗੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਰੋਨਾ ਵਾਇਰਸ ਕਿੱਧਰਲੇ ਪਾਸੇ ਨੂੰ ਜਿਹੜਾ ਉਹ ਵੱਧਦਾ ਆ। ਨੋ ਡਾਊਟ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਦਾ ਜਿਹੜਾ ਆਮ ਜੀਵਨ ਆ ਇਸ ਕੋਵਿਡ-19 ਦੇ ਕਰਕੇ ਪੂਰੀ ਤਰ੍ਹਾਂ ਜਿਹੜਾ ਆ ਉਹ ਕਹਿ ਲਓ ਵੀ ਉੱਤੇ ਥੱਲੇ ਜਿਹੜਾ ਹੋ ਚੁੱਕਾ ਹੋਇਆ ਆ, ਅਤੇ ਆਪਾਂ ਚਲੋ ਉਮੀਦ ਕਰਦੇ ਹਾਂ ਵੀ ਬਚਾ ਰਵੇ, ਪਰ ਇਸ ਦੇ ਹਾਲਾਤ ਕੋਈ ਬਹੁਤੇ ਜ਼ਿਆਦਾ ਸੁਧਰਦੇ ਹੋਏ ਨਜ਼ਰ ਨਹੀਂ ਆ ਰਹੇ। ਰਾਸ਼ਟਰਪਤੀ ਟਰੰਪ ਦੇ ਇਨਰ ਸਰਕਲ ਦੇ ਸਾਬਕਾ ਨਿਊ ਜਰਸੀ ਦੇ ਗਵਰਨਰ ਵੀ ਰਹੇ ਕ੍ਰਿਸ ਕ੍ਰਿਸਟੀ ਇੱਕ ਹਫ਼ਤਾ ਤਕਰੀਬਨ ICU ਦੇ ਵਿੱਚ ਕਹਿੰਦੇ ਉਹ ਰਹਿ ਕੇ ਆਏ ਨੇ, ਜਿੱਥੇ ਉਹਨਾਂ ਦਾ ਕੋਵਿਡ-19 ਦਾ ਇਲਾਜ ਜਿਹੜਾ ਉਹ ਹੋਇਆ ਆ। ਅੱਜ ਉਹਨਾਂ ਨੇ ਪਹਿਲੀ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ। ਉਹਨਾਂ ਨੇ ਕਿਹਾ ਵੀ ਅਸੀਂ ਅਮੈਰੀਕਨਜ਼ ਨੂੰ ਅਡਲਟ ਨਾ ਸਮਝਦੇ ਹੋਏ ਉਹਨਾਂ ਨੂੰ ਕੁਛ ਵੀ ਇੱਕ ਹਿਸਾਬ ਦੇ ਨਾਲ ਆਖਦੇ ਰਹੇ, ਅਸੀਂ ਉਹਨਾਂ ਨੂੰ ਅਡਲਟਸ ਵਾਂਗੂ ਟਰੀਟ ਨਹੀਂ ਕੀਤਾ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਮੈਨੂੰ ਵਾਈਟ ਹਾਊਸ ਦੇ ਉਸ ਸੈਰੇਮਨੀ ਦੇ ਵਿੱਚ ਮਾਸਕ ਜਿਹੜਾ ਉਹ ਪਹਿਨਣਾ ਚਾਹੀਦਾ ਸੀਗਾ, ਅਤੇ ਉਹਨਾਂ ਨੇ ਬਾਕੀਆਂ ਨੂੰ ਵੀ ਹੁਣ ਨਸੀਹਤ ਦਿੱਤੀ ਆ ਵੀ ਤੁਸੀਂ ਵੀ ਜਿਹੜਾ ਮਾਸਕ ਜ਼ਰੂਰ ਪਹਿਨੋ। ਆਲਰੇਡੀ ਆਪਾਂ ਜਾਣਦੇ ਹਾਂ ਵੀ ਜਿਹੜਾ ਕ੍ਰਿਸ ਕ੍ਰਿਸਟੀ ਆ ਉਹ ਹੋਰ ਵੀ ਕਈ ਬਿਮਾਰੀਆਂ ਤੋਂ ਜਿਹੜੇ ਉਹ ਪੀੜਤ ਹੈਗੇ ਨੇ, ਜਿਸ ਕਰਕੇ ਕੋਵਿਡ ਜਿਹੜੀਆਂ ਉਹਨਾਂ ਬਿਮਾਰੀਆਂ ਨੂੰ ਬਹੁਤ ਤੇਜ਼ ਰਫ਼ਤਾਰੀ ਦੇ ਨਾਲ ਸਰੀਰ ਉੱਤੇ ਘਾਤਕ ਕਹਿ ਲਓ ਵੀ ਸਪੀਡ ਦੇ ਨਾਲ ਉਸ ਨੂੰ ਇੱਕ ਹਿਸਾਬ ਨਾਲ ਛੱਡ ਦਿੰਦੀ ਹੈ। ਫਰੀ ਫਲੋ ਹੀ ਜਿਹੜਾ ਉਹਨਾਂ ਦਾ ਚੱਲਣ ਲੱਗ ਜਾਂਦਾ ਆ, ਜਿਸ ਕਰਕੇ ਬਹੁਤ ਵੱਡੀ ਸਮੱਸਿਆ ਆਉਂਦੀ ਹੈ। ਸਾਬਕਾ ਗਵਰਨਰ ਸੀ, ਰਾਸ਼ਟਰਪਤੀ ਟਰੰਪ ਦੇ ਇਹ ਕਰੀਬ ਸੀਗੇ, ਅਤੇ ਇਹਨਾਂ ਦਾ ਇਸ ਤਰੀਕੇ ਦੇ ਨਾਲ ਇਲਾਜ ਹੋਇਆ ਅਤੇ ਹੁਣ ਥੋੜ੍ਹੇ ਠੀਕ ਨੇ। ਇਹ ਹੁਣ ਉਹ ਨਸੀਹਤ ਆਮ ਲੋਕਾਂ ਨੂੰ ਜਿਹੜੀ ਉਹ ਦੇ ਰਹੇ ਨੇ। ਸੋ ਕੋਵਿਡ ਨੂੰ ਅਜੇ ਵੀ ਜਿਹੜੇ ਕੋਈ ਲੋਕ ਇਸ ਨੂੰ ਹੋਕਸ ਜਾਂ ਅਜੇ ਵੀ ਇਸ ਨੂੰ ਬੈਡ ਸਮਝ ਰਹੇ ਆ, ਕਿਰਪਾ ਕਰਕੇ ਭਾਈ ਧਿਆਨ ਜਿਹੜਾ ਉਹ ਰੱਖੋ। ਜਿਹਦੇ ਸਰੀਰ ਦੇ ਉੱਤੇ ਇਸ ਨੂੰ ਪੈਂਦਾ ਆ, ਜਿਹਨੂੰ ਵੈਂਟੀਲੇਟਰਾਂ 'ਚੋਂ ਲੰਘਣਾ ਪੈਂਦਾ, ICU 'ਚੋਂ ਲੰਘਣਾ ਪੈਂਦਾ, ਉਹੀ ਜਾਣਦਾ ਆ ਵੀ ਕੀ ਚੀਜ਼ ਹੈਗੀ ਹੈ। ਅਤੇ ਜਾਂ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੇ ਪਰਿਵਾਰਕ ਜੀ ਇਸ ਦੇ ਕਰਕੇ ਜਿਹੜੇ ਉਹ ਚੱਲ ਵਸੇ ਨੇ। ਜੀ ਬਿਲਕੁਲ, ਇਸੇ ਤਰ੍ਹਾਂ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਕਮਲਾ ਦੇਵੀ ਹੈਰਿਸ ਆ, ਉਹਨਾਂ ਦੇ ਵੀ 2 ਜਿਹੜੇ ਸਟਾਫ ਮੈਂਬਰ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਹੈਗਾ। ਅਤੇ ਅਗਲੀ ਖਬਰ ਵੱਲ ਚੱਲੀਏ। ਅੱਜ ਜਿਸ ਤਰ੍ਹਾਂ ਮੈਂ ਪਹਿਲੀ ਖਬਰ 'ਚ ਦੱਸਿਆ ਸੀ ਪਈ ਦੋਨਾਂ ਹੀ ਕੈਂਡੀਡੇਟਸ ਦੀ ਟਾਊਨ ਹਾਲ ਮੀਟਿੰਗ ਜਿਹੜੀ ਆ ਉਹ ਹੋ ਰਹੀ ਹੈਗੀ ਆ। NVC ਦੇ ਸੰਬੰਧ ਦੇ ਵਿੱਚ ਜਿਹੜੇ ਬਹੁਤ ਸਾਰੇ ਐਕਟਰਸ, ਸ਼ੋ ਰਨਰਸ, 100 ਦੇ ਕਰੀਬ ਕਹਿੰਦੇ ਜਿਹੜੇ ਡਾਇਰੈਕਟਰਸ, ਪ੍ਰੋਡਿਊਸਰਸ, ਉਹਨਾਂ ਨੇ ਜਿਹੜੀ ਆ ਇੱਕ ਲੈਟਰ ਲਿਖੀ ਆ ਜਿਹੜੇ CEO ਬ੍ਰਾਇਨ ਰੋਬਰਟਸ ਨੂੰ, ਅਤੇ ਕਹਿੰਦੇ ਵੀ ਇਹ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਦੀ ਟਾਊਨ ਹਾਲ ਮੀਟਿੰਗ ਇਹ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ। ਸੋ ਕਾਫੀ ਜਿਹੜੇ NVC ਦੇ ਨਾਲ ਕੰਮ ਕਰਦੇ ਹੈਗੇ ਆ ਉਹ ਇਸ ਜਿਹੜੀ ਟਾਊਨ ਹਾਲ ਮੀਟਿੰਗ ਆ ਅੱਜ ਜਿਹੜੀ ਸ਼ਾਮੀ ਕੈਲੀਫੋਰਨੀਆ ਸਮੇਂ ਦੇ ਮੁਤਾਬਕ 5 ਵਜੇ NVC ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ AVC ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਉਹਨਾਂ ਦੀ ਟਾਊਨ ਹਾਲ ਮੀਟਿੰਗ ਸੀ। ਸੋ NVC ਕਾਫੀ ਜਿਹੜੀ ਆ ਕੰਟਰੋਵਰਸੀ 'ਚ ਹੈ। ਇਹਨੂੰ ਲੈ ਕੇ ਹਾਲੀਵੁੱਡ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਦੇ ਕਾਫੀ ਅਗੇਂਸਟ ਹੈਗਾ ਆ, 1-2 ਐਕਟਰਸ ਨੂੰ ਛੱਡ ਕੇ। ਸੋ ਇਹ ਜਿਹੜੀ ਖਬਰ ਆ NVC ਦੇ ਸੰਬੰਧ ਵਿੱਚ ਹੈ।
ਅਗਲੀ ਜੀ ਜਿਹੜੀ ਗੱਲ ਕਰਦੇ ਜਾਈਏ, YouTube ਨੇ ਜਿਹੜਾ QAnon ਇੱਕ ਕੌਨਸਪੀਰੇਸੀ ਗਰੁੱਪ ਜਿਸ ਨੂੰ ਆਖਿਆ ਜਾ ਸਕਦਾ ਆ, ਉਹਨਾਂ ਨੇ ਉਸ ਨੂੰ ਤੇ ਹੋਰ ਜਿਹੜੇ ਕੌਨਸਪੀਰੇਸੀ ਕੰਟੈਂਟ ਆ ਜਿਹੜਾ ਕਿ ਲੋਕਾਂ ਨੂੰ ਟਾਰਗੇਟ ਕਰਦਾ ਆ, ਉਸ ਦੇ ਉੱਤੇ ਬੈਨ ਜਿਹੜਾ ਆ ਉਹ ਲਾ ਦਿੱਤਾ ਆ। ਜਿਹੜੀ YouTube ਦੀ CEO ਸੂਜ਼ਨ ਵਾਇਸਿਸਕੀ ਜਿਹੜੀ ਆ, ਉਸ ਨੇ ਇਹ ਆਖਿਆ ਵੀ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਰੈਂਪ ਅਪ ਕਰਨ ਜਾ ਰਹੇ ਹਾਂ, ਯਾਨੀ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵੀ ਇਸ ਪੋਲਿਸੀ ਦੇ ਨਾਲ ਇਮੀਡੀਏਟਲੀ ਇਸ ਨੂੰ ਇਨਫੋਰਸ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਜਾਊਗਾ। YouTube ਆਲਰੇਡੀ ਵੀ ਕਈ ਹੋਰ ਵਿਵਾਦਾਂ ਦੇ ਵਿੱਚ ਅਕਸਰ ਘਿਰਿਆ ਰਹਿੰਦਾ ਹੈ, ਜਿਸ ਦੇ ਵਿੱਚ ਕਈ ਕੰਟੈਂਟ ਕ੍ਰੀਏਟਰ ਜਿਹੜੇ ਆ ਉਹਨਾਂ ਦਾ ਹਮੇਸ਼ਾ ਇਹੀ ਦੋਸ਼ ਰਹਿੰਦਾ ਆ ਵੀ ਸਾਡੀਆਂ ਜਿਹੜੀਆਂ ਵੀਡੀਓਜ਼ ਆ, ਸਾਡਾ ਜਿਹੜਾ ਕੰਟੈਂਟ ਆ, ਇਸ ਨੂੰ ਕਿਤੇ ਨਾ ਕਿਤੇ YouTube ਜਿਹੜਾ ਉਹ ਬੰਦ ਕਰ ਜਾਂਦਾ। ਪਰ ਕਿਉਂ ਉਹਨਾਂ ਨੇ ਮੰਨਿਆ ਪਰਮੰਨਿਆ ਕੌਨਸਪੀਰੇਸੀ ਜਿਹੜਾ ਗਰੁੱਪ ਹੈਗਾ, ਜਿਹੜਾ ਕੁਛ ਵੀ ਆਪਣੇ ਵੱਲੋਂ ਮਨ ਦੇ ਵਿੱਚ ਕਈ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਇੱਕ ਥਿਊਰੀ ਬਣਾ ਕੇ ਜਿਹੜਾ ਉਹ ਪੇਸ਼ ਕਰਦਾ ਆ। ਅਤੇ ਅਫਸੋਸ ਵਾਲੀ ਗੱਲ ਇਹ ਰਹਿੰਦੀ ਆ ਵੀ ਕਾਫੀ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ। ਅਤੇ ਇਸੇ ਚੀਜ਼ ਦੇ ਚੱਲਦਿਆਂ ਫੇਸਬੁੱਕ ਨੇ ਵੀ ਪਹਿਲਾਂ ਇਹਨਾਂ ਦੇ ਗਰੁੱਪ, ਇਹਨਾਂ ਦੇ ਪੇਜ, ਇੰਸਟਾਗ੍ਰਾਮ ਅਕਾਊਂਟ ਜਿਹੜੇ ਉਹ ਬੰਦ ਕੀਤੇ ਸੀ, ਅਤੇ ਹੁਣ YouTube ਵਾਲੇ ਵੀ ਇਹ ਚੀਜ਼ ਜਿਹੜੀ ਉਹ ਕਰਨ ਲੱਗੇ ਹੋਏ ਆ ਵੀ ਉਹਨਾਂ ਦੀਆਂ ਕੌਨਸਪੀਰੇਸੀ ਥਿਊਰੀਜ਼ ਜਾਂ ਉਹਨਾਂ ਦੇ ਅਕਾਊਂਟਸ ਆ, ਉਹਨਾਂ ਉੱਤੇ ਉਹ ਬੈਨ ਉਸ ਨੂੰ ਲਾਉਣਗੇ। ਜੀ ਅਗਲੀ ਖਬਰ ਥਾਈਲੈਂਡ ਤੋਂ ਆ ਰਹੀ ਆ, ਜਿੱਥੇ ਕਿ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਜਿਹੜੇ ਮੁਜ਼ਾਹਰੇ ਆ ਉਹ ਚੱਲ ਰਹੇ ਹੈਗੇ ਆ, ਅਤੇ ਅੱਜ ਥਾਈਲੈਂਡ ਦੀ ਸਰਕਾਰ ਨੇ ਐਮਰਜੈਂਸੀ ਉੱਤੇ ਜਿਹੜੀ ਡਿਕਲੇਅਰ ਕਰ ਦਿੱਤੀ ਆ, ਅਤੇ ਬਹੁਤ ਹੀ ਜ਼ਿਆਦਾ ਜਿਹੜੇ ਲੀਡਰਸ ਹੈਗੇ ਆ ਪ੍ਰੋ ਡੈਮੋਕ੍ਰੇਸੀ ਦੇ, ਉਹਨਾਂ ਨੂੰ ਅਰੈਸਟ ਵੀ ਕਰ ਲਿਆ ਹੈਗਾ ਆ। ਸੋ ਥਾਈਲੈਂਡ ਦੇ ਵਿੱਚ ਕਹਿੰਦੇ ਪਈ 5 ਬੰਦਿਆਂ ਤੋਂ ਵੱਧ ਇਕੱਠ ਹੋਣ ਦੇ ਅਰੈਸਟ ਵਾਰੰਟ ਜਿਹੜੇ ਆ ਜਾਰੀ ਕਰ ਦਿੱਤੇ ਗਏ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਐਮਰਜੈਂਸੀ ਜਿਹੜੀ ਆ ਥਾਈਲੈਂਡ 'ਚ ਇਸ ਟਾਈਮ ਡਿਕਲੇਅਰ ਕਰ ਦਿੱਤੀ ਗਈ ਆ। ਜੀ ਸੀ ਸਪੈਨ ਦਾ ਨੈਟਵਰਕ ਦਾ, ਜਿਸ ਨੇ ਦੂਜਾ ਡਿਬੇਟ ਅੱਜ ਜਿਹੜਾ ਹਰਜੋਤ ਸਿੰਘ ਜੀ ਕਰਾਉਣਾ ਸੀਗਾ ਸਟੀਵ ਸਕਲੀ, ਉਸ ਨੂੰ ਐਜ਼ ਏ ਆਪਣੇ ਪੋਲੀਟੀਕਲ ਐਡੀਟਰ ਦੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਆ ਅਣਮਿੱਥੇ ਸਮੇਂ ਦੇ ਲਈ। ਬੀਤੇ ਦਿਨਾਂ ਦੇ ਵਿੱਚ ਟਵਿੱਟਰ ਫੀਡ ਦੇ ਉੱਤੇ ਇਹਨਾਂ ਨੇ ਕਈ ਗੱਲਾਂ ਜਿਹੜੀਆਂ ਲਿਖੀਆਂ, ਜਿਹੜੀਆਂ ਕਈਆਂ ਨੂੰ ਇਤਰਾਜ਼ਯੋਗ ਲੱਗੀਆਂ, ਜਿਸ ਤੋਂ ਬਾਅਦ ਦੇ ਵਿੱਚ ਸਟੀਵ ਸਕਲੀ ਨੇ ਕਿਹਾ ਵੀ ਨਹੀਂ ਜੀ, ਮੈਂ ਤਾਂ ਹੈਕ ਹੋ ਗਿਆ ਸੀਗਾ। ਇਹ ਉਸ ਟਾਈਮ ਦੇ ਉੱਤੇ ਹੋਇਆ ਜਿਹੜੇ ਰਾਸ਼ਟਰਪਤੀ ਟਰੰਪ ਦੇ ਸਾਬਕਾ ਕਮਿਊਨੀਕੇਸ਼ਨ ਡਾਇਰੈਕਟਰ ਐਂਥਨੀ ਸਕਾਰਾਮੂਚੀ ਦੇ ਨਾਲ ਜਿਹੜਾ ਆਮੋ ਸਾਹਮਣੇ ਕਈ ਗੱਲਾਂ ਜਿਹੜੀਆਂ ਕਾਫੀ ਇਤਰਾਜ਼ਯੋਗ ਬਾਅਦ 'ਚ ਬਣੀਆਂ। ਅਤੇ ਹੁਣ ਇਹ ਖਬਰ ਆ ਰਹੀ ਆ ਵੀ ਇਹ ਮੰਨ ਗਏ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਸ 'ਤੇ ਝੂਠ ਬੋਲਿਆ ਆ। ਪਿਛਲੇ 30 ਸਾਲਾਂ ਤੋਂ ਸੀ ਸਪੈਨ ਦੇ ਨਾਲ ਜਿਹੜਾ ਇਹ ਕੰਮ ਕਰਦੇ ਆ ਰਹੇ ਆ, ਅਤੇ ਇਹ ਚੀਜ਼ ਦੇ ਵਿੱਚ ਜਿਹੜੇ ਉਹ ਫਸ ਗਏ, ਅਤੇ ਹੁਣ ਜਿਹੜੇ ਆ ਕਿਤੇ ਨਾ ਕਿਤੇ ਸਟੀਵ ਸਕਲੀ ਆ, ਉਹਨਾਂ ਨੂੰ ਇਹ ਖਾਮਿਆਜ਼ਾ ਜਿਹੜਾ ਭੁਗਤਣਾ ਪਿਆ ਆ ਉਹ ਝੂਠ ਬੋਲਣ ਦੇ ਕਰਕੇ। ਇਹ ਜਿਹੜਾ ਸਟੀਵ ਸਕਲੀ ਹੈ, ਇਸ ਨੂੰ ਨੈਵਰ ਟਰੰਪਰ ਦੇ ਕਰਕੇ ਕਹਿੰਦੇ ਵੀ 1 ਹਫ਼ਤਾ ਪਹਿਲਾਂ ਉਹਨਾਂ ਨੇ ਟਰੰਪ ਹੋਣਾ ਨੇ ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਸੀ ਨੈਵਰ ਟਰੰਪਰ ਕਹਿ ਕੇ, ਅਤੇ ਸਕਾਰਾਮੂਚੀ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਕੀ ਰਿਸਪੌਂਡ ਕਰਾਂ ਇਸ ਨੂੰ ਜਾਂ ਨਹੀਂ। ਉਸ ਤੋਂ ਬਾਅਦ ਦੇ ਵਿੱਚ ਇਹ ਕੰਟਰੋਵਰਸੀ ਦਾ ਕਾਰਨ ਬਣੀ ਸੀ ਇਹ ਟਵੀਟ, ਅਤੇ ਬਾਅਦ 'ਚ ਇਸ ਨੇ ਕਿਹਾ ਵੀ ਮੇਰਾ ਹੈਕ ਹੋ ਗਿਆ ਸੀ, ਅਤੇ ਅੱਜ ਪਤਾ ਲੱਗਾ ਵੀ ਹੈਕ ਕੁਛ ਨਹੀਂ ਹੋਇਆ, ਇਹਨੇ ਆਪ ਹੀ ਲਿਖਿਆ ਸੀ, ਜਿਸ ਕਰਕੇ ਹੁਣ ਇਸ ਨੂੰ ਆਪਣੇ 30 ਸਾਲਾਂ ਦੇ ਕਰੀਅਰ ਦੇ ਇੱਕ ਹਿਸਾਬ ਦੇ ਨਾਲ ਸ਼ਾਇਦ ਹੱਥ ਧੋਣਾ ਪੈ ਸਕਦਾ ਆ। ਜੀ ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਆ, ਕਹਿੰਦੇ ਵੀ ਬੰਦਾ ਕਦੇ ਵੀ ਬਜ਼ੁਰਗ ਨਹੀਂ ਹੁੰਦਾ। 90 ਸਾਲਾਂ ਦੇ ਕਰੀਬ ਪਹੁੰਚਣ ਵਾਲਾ ਇੱਕ ਬਜ਼ੁਰਗ ਜੈਕ ਬੈਂਸਨ, ਉਸ ਨੇ 90 ਮਾਈਲਸ ਇੱਕ ਜਿਹੜੀ ਹੈਗੀ ਆ ਵਾਕ, ਉਹ ਕਹਿੰਦਾ ਵੀ ਮੈਂ ਸ਼ੁਰੂ ਕਰਨ ਜਾ ਰਿਹਾ ਹਾਂ ਕੋਵਿਡ ਰਿਲੀਫ ਫੰਡ ਦੇ ਲਈ, ਤਾਂ ਕਿ ਜਿਹੜੇ ਆ ਫਰੰਟ ਲਾਈਨ ਵਰਕਰਸ ਅਤੇ ਐਸਕਾਟੋਨ ਕੇਅਰ ਸੈਂਟਰ ਜਿਹੜਾ ਸੈਕਰਾਮੈਂਟੋ 'ਚ ਆ, ਉਹਨਾਂ ਨੂੰ ਜਿਹੜੇ ਪੈਸੇ ਆ ਉਹ ਮਿਲ ਸਕਣ। ਸੋ ਕਹਿੰਦੇ ਵੀ 99 ਸਾਲ ਦਾ ਜੈਕ ਬੈਂਸਨ ਹੋ ਗਿਆ, ਅਤੇ ਉਹ ਕਹਿੰਦਾ ਵੀ ਮੈਂ ਜਿਹੜਾ 90 ਸਾਲਾਂ ਦਾ ਮੇਰਾ ਜਿਹੜਾ ਬਰਥਡੇ ਆ, ਮੈਂ ਉਦੋਂ ਮਨਾਉਣਾ ਜਦੋਂ ਮੈਂ 90 ਮੀਲ ਤੁਰ ਕੇ ਜਿਹੜਾ ਜਾਊਂਗਾ, ਅਤੇ ਨਾਲ ਦੀ ਨਾਲ ਜਿਹੜੇ ਪੈਸੇ ਵੀ ਇਕੱਠੇ ਕਰੂੰਗਾ, ਅਤੇ ਜਿਹੜੇ ਉਹ ਪੈਸੇ ਵੀ ਆ ਗੁੱਡ ਕਾਜ਼ ਦੇ ਲਈ ਜਿਹੜੇ ਆ ਐਮਰਜੈਂਸੀ ਹੈਲਥ ਕੇਅਰ ਵਰਕਰਸ ਆ ਉਹਨਾਂ ਦੇ ਲਈ ਵਰਤੇ ਜਾਣਗੇ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਿਹਾ ਜਾ ਰਿਹਾ ਹੈਗਾ ਆ, ਕਹਿੰਦੇ ਵੀ ਮਿਚ ਮਕੌਨਲ ਹੁਣਾਂ ਨੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਬਿਗ ਸਟਿਮੂਲਸ ਪ੍ਰਪੋਜ਼ਲ ਸੀ ਉਸ ਨੂੰ ਨਿਕਸ ਕਰ ਦਿੱਤਾ, ਯਾਨੀ ਕਿ ਉਸ ਨੂੰ ਸਾਈਡ 'ਤੇ ਕਰ ਦਿੱਤਾ। ਕਹਿੰਦੇ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਮਨਜ਼ੂਰ ਨਹੀਂ ਹੈਗਾ।
ਉਧਰ ਸਟੀਵਨ ਮਨੂਚਿਨ ਜਿਹੜੇ ਉਹ ਕਹਿ ਰਹੇ ਆ ਵੀ ਸਟਿਮੂਲਸ ਟਾਕਸ ਦੇ ਵਿੱਚ ਉਹ ਕੁਛ ਨਾ ਕੁਛ ਗਰਾਊਂਡ ਜਿਹੜੀ ਆ ਉਹ ਕਰ ਸਕਦੇ ਆ। ਅਤੇ ਅੱਜ ਹੀ ਜਿੱਦਾਂ ਰਾਸ਼ਟਰਪਤੀ ਟਰੰਪ ਕਹਿ ਰਹੇ ਸੀਗੇ ਵੀ ਆਪਣੀ ਆਫਰ ਆ ਉਹਨਾਂ ਨੂੰ ਰੇਜ਼ ਕਰਨੀ ਚਾਹੀਦੀ ਆ। 3 ਹਫ਼ਤੇ ਤੋਂ ਘੱਟ ਸਮਾਂ ਰਹਿ ਗਿਆ ਇਲੈਕਸ਼ਨ ਦੇ ਵਿੱਚ 3 ਨਵੰਬਰ ਦੀਆਂ, ਅਤੇ ਉਹ ਚਾਹੁੰਦੇ ਨੇ ਵੀ ਐਟਲੀਸਟ ਵਿਰੋਧੀ ਪਾਰਟੀ ਨੂੰ ਇਹ ਮੌਕਾ ਨਾ ਮਿਲੇ ਵੀ ਇਹਨਾਂ ਦੇ ਕਰਕੇ ਜਾਂ ਇਹਨਾਂ ਦੀ ਪਾਰਟੀ ਕਰਕੇ ਜਾਂ ਟਰੰਪ ਹੋਣਾ ਕਰਕੇ ਜਿਹੜਾ ਸਟਿਮੂਲਸ ਪੈਕੇਜ ਆ ਉਹ ਨਹੀਂ ਬਣ ਸਕਿਆ। ਸੋ ਆਪਣੇ ਵੱਲੋਂ ਹੁਣ ਉਹ ਰੱਸੀ ਜਿਹੜੀ ਆ ਉਹ ਢਿੱਲੀ ਪੂਰੀ ਤਰ੍ਹਾਂ ਜਿਹੜੀ ਉਹ ਕਰ ਰਹੇ ਨੇ। ਇਹ ਦੇਖਣਾ ਹੋਊਗਾ ਵੀ ਜਿਹੜੇ ਹੁਣ ਵਿਰੋਧੀ ਹੈਗੇ ਆ, ਖਾਸ ਕਰਕੇ ਨੈਂਸੀ ਪਲੋਸੀ ਜਿਨ੍ਹਾਂ ਨਾਲ ਗੱਲਬਾਤ ਇਹ ਚੱਲ ਰਹੀ ਆ, ਇਹਨਾਂ ਦਾ ਅਤੇ ਸਟੀਵਨ ਮਨੂਚਿਨ ਦਾ ਕੋਈ ਸਮਝੌਤਾ, ਕੋਈ ਮਿਡਲ ਗਰਾਊਂਡ ਦੇ ਉੱਤੇ ਉਹ ਗੱਲ ਬਣ ਸਕੂਗੀ ਜਾਂ ਨਹੀਂ। ਅਦਰਵਾਈਜ਼ ਇਹ ਜਿਹੜਾ ਆ ਇਲੈਕਸ਼ਨ ਤੋਂ ਬਾਅਦ ਦੇ ਉੱਤੇ ਹੀ ਪੈ ਜਾਊਗਾ। ਉੱਦਾਂ ਜੇ ਵੇਖਿਆ ਜਾਵੇ ਤਾਂ ਜਿਹੜਾ ਮਿਚ ਮੈਕੋਨਲ ਆ ਉਸਨੇ ਕਾਈਂਡ ਆਫ ਕਲੀਅਰ ਕਰ ਹੀ ਦਿੱਤਾ ਆ ਵੀ ਲੱਗਦਾ ਨਹੀਂ ਵੀ ਕਿਸੇ ਤਰੀਕੇ ਦੀ ਕੋਈ ਜਿਹੜੀ ਆ ਇਹ ਡੀਲ ਆ ਉਹ ਬਣ ਸਕੇਗੀ। ਜੀ, ਸਾਰਿਆਂ ਨੂੰ ਯਾਦ ਆ ਸਰੋਤਿਆਂ ਨੂੰ ਵੀ ਕਿਸ ਤਰ੍ਹਾਂ ਜਿਹੜੀ ਏਅਰਲਾਈਨ ਇੰਡਸਟਰੀ ਆ ਉਹ ਬਹੁਤ ਬਲੱਡ ਵਾਸ ਵਾਂਗ ਚੱਲ ਰਹੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਏਅਰਲਾਈਨਸ ਨੇ ਆਪਣੇ ਇੰਪਲਾਈ ਜਿਹੜੇ ਆਲਰੇਡੀ ਲੇ ਆਫ ਕਰ ਦਿੱਤੇ ਆ। ਅੱਜ ਯੂਨਾਈਟਿਡ ਏਅਰਲਾਈਨ ਦੇ CEO ਕਾਰਲ ਕੁਇੰਟਨੀਲਾ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਨੋਰਮਲ ਬਿਜ਼ਨਸ ਆ ਉਹਨੂੰ ਅਸੀਂ ਸੰਨ 2024 'ਚ ਐਕਸਪੈਕਟ ਕਰ ਰਹੇ ਹਾਂ ਵੀ ਜਿਹੜਾ ਜਿੱਦਾਂ ਪਹਿਲਾਂ ਚੱਲਦਾ ਹੁੰਦਾ ਸੀ ਨੋਰਮਲ ਬਿਜ਼ਨਸ ਏਅਰਲਾਈਨ ਦਾ ਉਦੋਂ ਚੱਲੂਗਾ। ਸੋ ਲਗਭਗ ਕਹਿੰਦੇ ਵੀ 4 ਸਾਲ ਲੱਗਣਗੇ ਮੁੜ ਕੇ ਫੇਰ ਪਹਿਲਾਂ ਵਾਲੀ ਸਥਿਤੀ 'ਤੇ ਆਉਣ ਨੂੰ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਲੋਰਾਡੋ ਦੇ ਵਿੱਚ ਇੱਕ ਬੰਦੇ ਨੂੰ 300 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਹਿਊਮਨ ਟਰੈਫਿਕਿੰਗ ਦੇ ਜਿਹੜੇ ਇਸ ਦੇ ਉੱਤੇ ਦੋਸ਼ ਆ ਉਹ ਸਾਬਤ ਹੋਏ ਆ। 304 ਸਾਲ ਦੀ ਜਿਹੜੀ ਆ ਇਸ ਦੇ ਉੱਤੇ ਕੈਦ ਜਿਹੜੀ ਉਹ ਹੋਈ ਆ। 30 ਸਾਲਾਂ ਦਾ ਕੋਲੋਰਾਡੋ ਦਾ ਇਹ ਜਿਹੜਾ ਇਹ ਰਹਿਣ ਵਾਲਾ, ਇਸ ਨੂੰ ਇੱਕ ਕਹਿੰਦੇ ਹਿਊਮਨ ਟਰੈਫਿਕਿੰਗ ਜਿਹੜੇ ਲੋਕਾਂ ਦਾ, ਇਨਸਾਨਾਂ ਦਾ ਜਿਹੜੀ ਆ ਖਰੀਦੋ ਫਰੋਖਤ ਵਾਲਾ ਜਿਹੜਾ ਕੰਮ ਕਰਦੇ ਸੀਗੇ, ਅਤੇ ਫੋਰਜਰੀ ਦੇ ਮਾਮਲੇ ਦਾ ਰਿੰਗ ਲੀਡਰ ਚੌਂਸੀ ਪ੍ਰਾਈਸ ਇਸ ਦਾ ਜਿਹੜਾ ਨਾਮ ਆ, ਉਸ ਨੂੰ ਸਾਰੀ ਉਮਰ ਦੇ ਲਈ ਜਿਹੜਾ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਊਗਾ। ਡਗਲਸ ਕਾਊਂਟੀ ਡਿਸਟ੍ਰਿਕਟ ਕੋਰਟ ਦੇ ਜਿਹੜੇ ਜੱਜ ਥਰੀਸਾ ਸਲੇਡ ਆ ਉਹਨਾਂ ਨੇ ਇਸ ਨੂੰ ਅੱਜ ਇਹ ਇੱਕ ਹੀਅਰਿੰਗ ਦੇ ਦੌਰਾਨ, ਸੁਣਵਾਈ ਦੇ ਦੌਰਾਨ ਇਹ ਸਜ਼ਾ ਜਿਹੜੀ ਉਹ ਸੁਣਾਈ ਆ। 13 ਇਸ ਦੇ ਉੱਤੇ ਵੱਖੋ ਵੱਖਰੇ ਜਿਹੜੇ ਦੋਸ਼, ਜਿਨ੍ਹਾਂ 'ਚ ਹਿਊਮਨ ਟਰੈਫਿਕਿੰਗ, ਸੈਕਸ਼ੂਅਲ ਸਰਵੀਟਿਊਡ, ਕ੍ਰਿਮੀਨਲ ਅਟੈਂਪਟ ਟੂ ਕਮਿਟ ਪਿੰਪਿੰਗ ਆਫ ਏ ਚਾਈਲਡ, ਇੱਦਾਂ ਦੇ ਘਿਨਾਉਣੇ ਇਲਜ਼ਾਮ ਜਿਹੜੇ ਆ ਇਸ ਦੇ ਉੱਤੇ ਸਾਬਤ ਹੋਏ ਨੇ ਵੀ ਬੱਚਿਆਂ ਤੋਂ ਵੀ ਇਹ ਜਿਹੜਾ ਕਹਿ ਲਓ ਵੀ ਜਿਸਮ ਦਾ ਧੰਦਾ ਇੱਦਾਂ ਕਰਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ, ਅਤੇ ਇਨਸਾਨਾਂ ਨੂੰ ਜਿਹੜਾ ਉਹ ਟਰੈਫਿਕ ਕਰਦਾ ਸੀ, ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਉਹਨਾਂ ਨੂੰ ਵੇਚਦਾ ਸੀਗਾ। ਇਹ ਜਿਹੜੇ ਦੋਸ਼ ਇਸ ਦੇ ਉੱਤੇ ਸਾਬਤ ਹੋਏ ਆ। 30 ਸਾਲ ਦੀ ਇਸ ਦੀ ਉਮਰ ਸੀ ਅਤੇ ਐਡੇ ਘਿਨਾਉਣੇ ਕੰਮ ਕਰਦਾ ਸੀ, ਅਤੇ ਹੁਣ 300 ਸਾਲ ਯਾਨੀ ਕਿ ਹੁਣ ਮਰਿਆ ਹੀ ਜਿਹੜਾ ਇਹ ਬਾਹਰ ਨਿਕਲੂਗਾ। ਜੀ, ਅਗਲੀ ਖਬਰ ਜਿਹੜੀ ਹੈ ਟੈਕਸਸ ਤੋਂ ਆ ਰਹੀ ਹੈ, ਜਿੱਥੇ ਕਿ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਟੈਕਸਸ ਦਾ ਬਿਲੀਅਨੇਅਰ ਉਸ ਨੂੰ ਅਰੈਸਟ ਕੀਤਾ ਆ, ਜਿਸ ਨੇ $2 ਬਿਲੀਅਨ ਦਾ ਜਿਹੜਾ ਟੈਕਸ ਫਰਾਡ ਸਕੀਮ ਆ ਉਹ ਚਲਾਈ ਸੀ। ਰੋਬਰਟ ਐਫ ਸਮਿਥ ਜਿਹੜੇ ਕਿ ਫਾਊਂਡਰ ਅਤੇ ਚੇਅਰਮੈਨ ਹੈਗੇ ਵਿਸਟਾ ਇਕੁਇਟੀ ਪਾਰਟਨਰਸ ਦੇ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਕਹਿੰਦੇ ਵੀ $139 ਮਿਲੀਅਨ ਜਿਹੜੇ ਆ ਉਹਦਾ ਜਿਹੜਾ ਟੈਕਸ ਸੈਟਲਮੈਂਟ ਦੇ ਵਿੱਚ ਉਹ ਐਗਰੀ ਹੋਇਆ ਹੈਗਾ। ਸੋ ਉਹਨੂੰ ਕਹਿੰਦੇ ਵੀ ਪਿਛਲੇ 20 ਸਾਲਾਂ ਦੇ ਵਿੱਚ ਚੰਗਾ ਤਕੜਾ ਜਿਹੜਾ ਫਰਾਡ ਆ ਇਸ ਬਿਲੀਅਨੇਅਰ ਨੇ ਕੀਤਾ ਹੈਗਾ, ਅਤੇ ਫਾਈਨਲੀ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਨੂੰ ਅਰੈਸਟ ਕਰ ਲਿਆ। ਜੀ, ਅਤੇ ਦੱਸਦੇ ਜੀ ਕਿ ਅੱਜ ਅਖੀਰਲਾ ਦਿਨ ਹੈਗਾ ਸੈਂਸਸ ਦਾ। ਜੇ ਕੋਈ ਮਿਸ ਕਰ ਗਿਆ ਅਤੇ ਅਜੇ ਵੀ ਜਿਹੜਾ my2020census.gov ਦੇ ਉੱਤੇ ਜਾ ਕੇ ਜਿਹੜਾ ਉਹ ਤੁਸੀਂ ਭਰ ਦਿਓ। ਜੇ ਕੋਈ ਮਿਸ ਕਰ ਗਿਆ, ਜੇ ਕਿਸੇ ਨੇ ਕੁਛ ਅਪਡੇਟ ਕਰਨਾ ਆ, ਜਿਹਨੇ ਅਜੇ ਏਸ਼ੀਅਨ ਇੰਡੀਅਨ ਨਹੀਂ ਲਿਖਿਆ ਸੀ ਜਾਂ ਏਸ਼ੀਅਨ ਅਮੈਰੀਕਨ ਜਾਂ ਕੁਛ ਇੱਦਾਂ ਦੀ ਚੀਜ਼ ਜਿਹੜੀ ਉਹ ਲਿਖ ਬੈਠੇ ਸੀ ਅਤੇ ਆਪਣੀ ਰੇਸ ਐਥਨੀਸਿਟੀ ਨੂੰ ਚੇਂਜ ਕਰਨਾ ਚਾਹੁੰਦੇ ਨੇ, ਤਾਂ ਉਹ ਅਜੇ ਵੀ ਜਾ ਕੇ ਉਹਦੇ ਵਿੱਚ ਆਪਣਾ ਸਿੱਖ ਭਰ ਸਕਦੇ ਨੇ। ਥੋੜ੍ਹਾ ਹੀ ਸਮਾਂ ਜਿਹੜਾ ਉਹ ਰਹਿ ਗਿਆ, ਕਿਉਂਕਿ ਕੱਲ੍ਹ ਪਰਸੋਂ ਹੀ ਜਿਹੜਾ ਸੁਪਰੀਮ ਕੋਰਟ ਨੇ ਇਹ ਆਗਿਆ ਦੇ ਦਿੱਤੀ ਸੀਗੀ, ਇਹ ਇੱਕ ਹਿਸਾਬ ਦੇ ਨਾਲ ਅਧਿਕਾਰ ਦੇ ਦਿੱਤੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਸੈਂਸਸ ਨੂੰ ਉਹ ਆਪਣੀ ਮਰਜ਼ੀ ਦੇ ਨਾਲ ਜਦੋਂ ਵੀ ਹੁਣ ਰੋਕਣਾ ਚਾਹੁੰਦੇ ਆ ਉਹ ਰੋਕ ਸਕਦੇ ਨੇ, ਅਤੇ ਹੁਣ ਉਹਨਾਂ ਨੇ ਉਹ ਰੋਕ ਦਿੱਤਾ ਆ। ਸੋ ਅੱਜ ਲਾਸਟ ਡੇਟ ਹੈਗਾ ਆ, ਕੁਛ ਕੀ ਘੰਟੇ ਜਿਹੜੇ ਉਹ ਬਚੇ ਨੇ, ਅਤੇ ਉਹ ਜ਼ਰੂਰ
ਤੁਸੀਂ ਜਿਹੜਾ ਇਸ ਨੂੰ ਜਲਦ ਤੋਂ ਜਲਦ my2020census.gov ਦੇ ਉੱਤੇ ਜਾ ਕੇ ਉਹ ਤੁਸੀਂ ਉਸ ਨੂੰ ਭਰ ਸਕਦੇ ਆ। ਜੇ ਕੋਈ ਰਹਿ ਗਿਆ ਆ ਜਲਦੀ ਕਾਲਾਂ ਕਰਕੇ ਭਾਈ ਇੱਕ ਦੂਜੇ ਨੂੰ ਪੁੱਛ ਲਓ ਵੀ ਤੁਸੀਂ ਕਰਤਾ ਹੈ ਕਿ ਨਹੀਂ ਕਰਤਾ। ਥੋੜ੍ਹੇ ਘੰਟਿਆਂ ਦੇ ਵਿੱਚ ਹੀ ਇਸ ਨੇ ਬੰਦ ਸ਼ਟਡਾਊਨ ਹੋ ਜਾਣਾ ਆ। ਸੈਂਸਸ ਭਰਨਾ ਮਰਦਮਸ਼ੁਮਾਰੀ ਹੋਣੀ, ਸੋ ਉਸ ਨੂੰ ਸਮੇਂ ਸਿਰ ਭਰੋ ਤਾਂ ਜੋ ਵੱਧ ਤੋਂ ਵੱਧ ਕਾਊਂਟ ਜਿਹੜਾ ਅਖੀਰਲੇ ਮੌਕੇ ਤੱਕ ਵੀ ਜਿਹੜਾ ਉਹ ਹੋ ਸਕਦਾ ਆ ਉਸ ਨੂੰ ਤੁਸੀਂ ਕਰ ਸਕੀਏ। ਅਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਦੇ ਵੱਲ ਨੂੰ ਆ। ਜਾਂਦੇ ਜਾਂਦੇ ਦੱਸਦੇ ਜਾਈਏ ਸਟਾਕ ਮਾਰਕੀਟ ਦੇ ਕੀ ਹਾਲਾਤ ਨੇ। ਡਾਓ ਜੋਨਸ ਅੱਜ 19 ਪੁਆਇੰਟ ਡਿੱਗਾ 28,494 ਦੇ ਉੱਤੇ ਇਹ ਕਲੋਜ਼ ਹੋਇਆ। ਇਹ ਬਹੁਤਾ ਫਰਕ ਨਹੀਂ ਪੈਂਦਾ 19 ਪੁਆਇੰਟਾਂ ਨਾਲ। ਨੈਸਡੈਕ 55 ਪੁਆਇੰਟ ਡਿੱਗਾ 11,713 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ 5 ਪੁਆਇੰਟ ਦੀ ਗਿਰਾਵਟ ਹੋਈ 3483 ਦੇ ਉੱਤੇ ਕਲੋਜ਼ ਹੋਇਆ। ਸੋਨੇ ਦੀ ਕੀਮਤ $1910 ਪ੍ਰਤੀ ਆਊਂਸ ਰਹੀ। ਇੱਕ ਯੂਐਸ ਡਾਲਰ ਦੀ ਕੀਮਤ ਜੇ ਕੈਨੇਡਾ ਦੇ ਮੁਤਾਬਕ ਦੇਖੀ ਜਾਵੇ $1 ਤੇ 33 ਸੈਂਟ ਰਹੀ ਹੈ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਅਨ ਰੁਪਈਆਂ ਦੇ ਮੁਕਾਬਲੇ ਦੇਖੀ ਜਾਵੇ 73 ਰੁਪਏ 37 ਪੈਸੇ ਰਹੀ ਆ। ਜੀ ਸੋ ਇੱਕ ਵਾਰੀ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸ ਦੇ ਸਰੋਤੇ ਆ ਪਲੀਜ਼ ਭਾਈ ਵੱਧ ਤੋਂ ਵੱਧ ਪੰਜਾਬੀ ਰੇਡੀਓ ਯੂਐਸ ਦਾ YouTube ਚੈਨਲ ਸਬਸਕ੍ਰਾਈਬ ਕਰੋ, ਟਵਿੱਟਰ ਫੇਸਬੁੱਕ ਜੁਆਇਨ ਕਰੋ। ਅਤੇ ਇੱਕ ਜ਼ਰੂਰ ਬੇਨਤੀ ਕਰਨੀ ਆ ਵੀ ਸਾਨੂੰ ਬਹੁਤ ਕਾਲਸ ਆਉਂਦੀਆਂ ਹੈਗੀਆਂ ਵੀ ਨਵਾਂ ਨੰਬਰ ਕਿਹੜਾ ਆ ਸੁਣਨ ਦੇ ਲਈ। ਕਿਉਂਕਿ ਪ੍ਰੋਬਲਮ ਕੀ ਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘੰਟਿਆਂ ਬੱਧੀ ਆਪਣੇ ਲੋਕ ਜਿਹੜੇ ਆ ਉਹ ਰੇਡੀਓ ਨੂੰ ਸੁਣਦੇ ਆ। ਉਹ ਕਹਿੰਦੇ ਈਵਨ ਦੋ ਤੁਹਾਡੇ ਕੋਲ ਅਨਲਿਮਿਟਡ ਐਕਸੈਸ ਹੈਗਾ ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ 10-10 ਘੰਟੇ ਜਿਹੜਾ ਆ ਫੋਨ ਨੂੰ ਵਰਤੀ ਜਾਓ। ਸੋ ਹਰ ਰੋਜ਼ ਫੋਨ ਨੰਬਰ ਚੇਂਜ ਹੋ ਜਾਂਦਾ। ਸੋ ਪਲੀਜ਼ ਬੇਨਤੀ ਆ ਜਿਨ੍ਹਾਂ ਦੇ ਕੋਲ ਵੀ ਆਈਫੋਨ ਜਾਂ ਐਂਡਰੋਇਡ ਫੋਨ ਹੈਗੇ ਆ ਉਹ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓ ਅਤੇ ਉਸ ਐਪ ਦੇ ਉੱਪਰ ਨਾ ਇੱਕ ਫੱਟੀ ਜਿਹੀ ਆ ਜਾਂਦੀ ਜਿਹਦੇ 'ਤੇ ਲਿਖਿਆ ਹੁੰਦਾ ਵੀ ਰੇਡੀਓ ਸੁਣਨ ਦੇ ਲਈ ਆਹ ਟੈਲੀਫੋਨ ਨੰਬਰ ਆ। ਸੋ ਜਦੋਂ ਤੁਸੀਂ ਉੱਥੇ ਕਲਿੱਕ ਕਰੋਗੇ ਤਾਂ ਤੁਸੀਂ ਐਜ਼ ਏ ਟੈਲੀਫੋਨ ਹੀ ਸੁਣੋਗੇ, ਤੁਹਾਡਾ ਡਾਟਾ ਨਹੀਂ ਯੂਜ਼ ਹੋਣਾ। ਸੋ ਪਲੀਜ਼ ਇਹ ਜ਼ਰੂਰ ਨੋਟ ਕਰ ਲਿਓ ਕਿਉਂਕਿ ਸਾਨੂੰ 100 ਦੀ ਗਿਣਤੀ ਦੇ ਵਿੱਚ ਰੋਜ਼ ਕਾਲਾਂ ਦਾ ਜਵਾਬ ਦੇਣਾ ਪੈਂਦਾ ਵੀ ਭਾਈ ਆਹ ਨੰਬਰ ਲੈ ਲਓ, ਆਹ ਨੰਬਰ ਲੈ ਲਓ, ਹੈ ਨਾ। ਸੋ ਇਹ ਬੜਾ ਈਜ਼ੀ ਆ, ਐਪ ਡਾਊਨਲੋਡ ਕਰ ਲਓ ਅਤੇ ਉੱਪਰ ਹੀ ਆ ਜਾਂਦੀ ਆ ਸਟ੍ਰਿਪ, ਉਹਦੇ 'ਤੇ ਬਸ ਕਲਿੱਕ ਕਰਨਾ ਹੈ ਅਤੇ ਤੁਹਾਨੂੰ ਫਿਰ ਕਾਲ ਕਰਨ ਦੀ ਜ਼ਰੂਰਤ ਨਹੀਂ। ਐਵਰੀ ਡੇ ਜੇ ਨੰਬਰ ਚੇਂਜ ਹੁੰਦਾ ਤੁਹਾਡਾ ਨੰਬਰ ਉਹ ਅਪਡੇਟ ਹੋ ਜਾਣਾ ਹੈ। ਜੀ ਸਮਾਂ ਸਮਾਪਤ ਹੈ। ਮਿਲਦੇ ਅਗਲੀ ਵਾਰ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੇ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।